जी मैं कहानी अपनी एक पढ़ के सुनानी है। कहानी का नाम है गंगा राम जी। सर गंगा राम ਲਾਹੌਰ ਦਾ ਇੱਕ ਮਸ਼ਹੂਰ ਇੰਜੀਨੀਅਰ ਸੀ। ਉਸ ਪਹਿਲੀ ਤੇ ਦੂਜੀ ਵੱਡੀ ਲੜਾਈ ਦੇ ਵਿਚਕਾਰਲੇ ਵੇਲੇ ਲਾਹੌਰ ਵਿੱਚ ਕਈ ਇਮਾਰਤਾਂ ਬਣਵਾਈਆਂ, ਜਿਨ੍ਹਾਂ ਵਿੱਚ ਗੰਗਾ ਰਾਮ ਬਿਲਡਿੰਗ, ਗੰਗਾ ਰਾਮ ਹਸਪਤਾਲ, ਗੰਗਾ ਰਾਮ ਫਲੈਟਸ ਤੇ ਹੋਰ ਬੇਸ਼ੁਮਾਰ ਬਿਲਡਿੰਗ ਸਨ। ਉਸ ਆਪਣੀ ਧੀ ਕਿਸੇ ਜ਼ਮੀਂਦਾਰ ਨਾਲ ਵਿਆਹੀ, ਜਿਹਦੇ ਪਿੰਡ ਜਾਣ ਲਈ ਪੱਕੀ ਸੜਕ ਨਹੀਂ ਸੀ। ਧੀ ਨੇ ਗਿਲਾ ਕੀਤਾ ਤੇ ਪਿਓ ਨੇ ਉਹਦੇ ਪਿੰਡ ਤਾਈਂ ਆਪਣੇ ਖਰਚੇ ਤੇ ਰੇਲਵੇ ਦੀ ਲਾਈਨ ਵਿਛਵਾ ਦਿੱਤੀ। ਗੰਗਾ ਰਾਮ ਨੇ ਜ਼ਮੀਨਾਂ ਨੂੰ ਪਾਣੀ ਲਾਉਣ ਲਈ ਆਬਪਾਸ਼ੀ ਦਾ ਨਵਾਂ ਤਰੀਕਾ ਕੱਢਿਆ, ਜਿਸ ਰਾਹੀਂ ਪਾਣੀ ਉੱਚੀ ਥਾਂ ਇਕੱਠਾ ਕਰਕੇ ਜ਼ਮੀਨ ਨੂੰ ਲਾਇਆ ਜਾਂਦਾ ਸੀ। ਅੰਗਰੇਜ਼ ਹਾਕਮਾਂ ਉਹਨੂੰ ਸਰ ਦਾ ਖਿਤਾਬ ਦਿੱਤਾ। ਮਾਲ ਰੋਡ ਤੇ ਗੰਗਾ ਰਾਮ ਬਿਲਡਿੰਗ ਲਾਹੌਰ ਵਿੱਚ ਨਵੀਂ ਤਰਜ਼ ਦੀ ਪਹਿਲੀ ਇਮਾਰਤ ਸੀ, ਜਿਸ ਵਿੱਚ ਲਿਫਟ ਲੱਗੀ ਹੋਈ ਸੀ। ਇਹ 1929 'ਚ ਬਣੀ ਸੀ। ਮਗਰੋਂ ਇਹਨੂੰ ਟਰੱਸਟ ਬਣਾ ਦਿੱਤਾ ਗਿਆ ਤੇ ਜਦ ਅਸੀਂ ਇਹਦੀ ਤੀਸਰੀ ਮੰਜ਼ਿਲ ਵਿੱਚ ਹੋ ਕੇ ਆਏ ਤੇ ਇਹ ਸਰ ਗੰਗਾ ਰਾਮ ਟਰੱਸਟ ਬਿਲਡਿੰਗ कहवाती ਸੀ। ਇਹ ਪਾਕਿਸਤਾਨ ਬਣਨ ਤੋਂ ਬਾਅਦ ਦੀ ਗੱਲ ਹੈ। ਇਸ ਬਿਲਡਿੰਗ ਦੇ ਨਾਲ ਖੱਬੇ ਪਾਸੇ ਹਾਈ ਕੋਰਟ ਦੀ ਇਮਾਰਤ ਤੇ ਵਿਚਕਾਰ ਫੈਨ ਲੋਡ ਸੀ। ਸੱਜੇ ਪਾਸੇ ਕੁਝ ਪਿੰਡੇ ਮਗਰੋਂ ਰੀਗਲ ਸੀ। ਉਸ ਵੇਲੇ ਮਾਲ ਰੋਡ ਤੇ ਟਾਂਗੇ ਚੱਲਦੇ ਸਨ। ਮੇਰੀ ਸਭ ਤੋਂ ਮਨਭਾਵਨੀ ਖੇਡ ਸੀ ਜੰਗਲੇ ਤੇ ਖਲੋ ਕੇ ਆਂਦੀ ਜਾਂਦੀ ਟ੍ਰੈਫਿਕ ਨੂੰ ਵੇਖਣਾ। ਬਿਲਡਿੰਗ ਦੇ ਹੇਠਾਂ ਜਿੱਥੇ ਹੁਣ ਕਾਰਾਂ ਖਲੋਂਦੀਆਂ ਨੇ, ਉਸ ਵੇਲੇ ਟਾਂਗੇ ਸਵਾਰੀਆਂ ਦੀ ਉਡੀਕ ਵਿੱਚ ਖਲੋਤੇ ਰਹਿੰਦੇ ਸਨ। ਇਸ ਬਿਲਡਿੰਗ ਵਿੱਚ ਕੁਝ ਰਿਹਾਇਸ਼ੀ ਮਕਾਨ ਸਨ ਤੇ ਕੁਝ ਦਫ਼ਤਰ ਸਨ, ਜਿਵੇਂ ਬਗਲਾ ਡੈਮ ਪ੍ਰੋਜੈਕਟ ਦਾ ਦਫ਼ਤਰ, ਬਰਮਾ ਸ਼ੈਲ ਦਾ ਦਫ਼ਤਰ, ਸਿੰਗਰ ਮਸ਼ੀਨ ਦਾ ਦਫ਼ਤਰ, ਫਜ਼ਲਦੀਨ ਐਂਡ ਸੰਸ ਦੀ ਦੁਕਾਨ। ਮੈਂ ਜਦ ਆਂਦੀ ਜਾਂਦੀ ਲਿਫਟ ਤੇ ਕਾਲੇ ਕਾਲੇ ਰੱਸਿਆਂ ਨੂੰ ਵੇਖਦੀ ਤੇ ਮੈਨੂੰ ਡਾਢਾ ਖੌਫ ਆਉਂਦਾ। ਇਹ ਸਨ 58 ਦੇ ਮਾਰਸ਼ਲਾਂ ਤੋਂ ਪਹਿਲਾਂ ਦੀਆਂ ਗੱਲਾਂ ਮੈਨੂੰ ਖ਼ਾਬ ਵਾਂਗੂ ਯਾਦ ਨੇ। ਮੈਂ ਉਦੋਂ ਕੋਈ 8 ਕੁ ਵਰ੍ਹਿਆਂ ਦੀ ਸਾਂ। ਮੇਰਾ ਬਚਪਨਾ ਉਸੇ ਘਰ ਵਿੱਚ ਲੰਘਿਆ। ਮੁੜ ਅਸਾਂ ਉਹ ਘਰ ਛੱਡ ਦਿੱਤਾ, ਪਰ ਉਸ ਦੀ ਯਾਦ ਅਜੇ ਤੀਕਰ ਮੇਰੇ ਲਈ। ਮੈਂ ਖ਼ਾਬਾਂ ਵਿੱਚ ਮੁੜ ਮੁੜ ਉਸ ਘਰ ਵਿੱਚ ਜਾ ਜਾ ਕੇ ਰਹਿੰਦੀ ਹਾਂ। ਕਦੇ ਸਾਹਮਣੇ ਦੇ ਬੂਹੇ ਤੇ ਜੰਗਲੇ ਰਾਹੀਂ ਤੇ ਕਦੇ ਪਿਛਲੀ ਬਾਰੀ ਥਾਈਂ ਟੱਪ ਕੇ ਮੈਂ ਉਸ ਘਰ ਵਿੱਚ ਸੰਨ ਲੈਂਦੀ ਹਾਂ। ਸਾਡੇ ਨਾਲ ਦੇ ਮਕਾਨ ਵਿੱਚ ਅਤਾ ਸਾਹਿਬ ਰਹਿੰਦੇ ਸਨ। ਉਹ ਉਸ ਵੇਲੇ ਕੋਈ 60 ਵਰ੍ਹੇ ਦੇ ਸਨ ਤੇ ਉਹਨਾਂ ਦੀ ਅਨਾਰਕਲੀ ਵਿੱਚ ਕਿਤਾਬਾਂ ਦੀ ਹੱਟੀ ਸੀ। ਉਹਨਾਂ ਵਿਆਹ ਨਹੀਂ ਸੀ ਕੀਤਾ ਤੇ ਇਕੱਲੇ ਘਰ ਵਿੱਚ ਰਹਿੰਦੇ ਸਨ। ਰੋਜ਼ ਉਹ ਸਫੈਦ ਧੋਤੇ ਲੀੜੇ ਪਾ ਕੇ ਹੱਟੀ ਤੇ ਜਾਂਦੇ ਤੇ ਨਮਾਸ਼ਾਂ ਵੇਲੇ ਆਉਂਦੇ। ਕਦੀ ਕਦੀ ਵੀ ਉਹਨਾਂ ਨੂੰ ਮਿਲਣ ਆਉਂਦੀ, ਜਿਹੜੀ ਦੂਜੇ ਪੁੱਤਰ ਕੋਲ ਰਹਿੰਦੀ ਸੀ। ਉਹ ਮੈਨੂੰ ਬੁਲਾਉਂਦੀ ਤੇ ਨਿੱਕੀਆਂ ਨਿੱਕੀਆਂ ਗੱਲਾਂ ਕਰਦੀ। ਉਹ ਬੜੀ ਜ਼ਈਫ ਸੀ ਤੇ ਅਤਾ ਸਾਹਿਬ ਵਾਂਗੂ ਸਾਫ਼ ਸੁਥਰੇ ਲੀੜੇ ਪਾਉਂਦੀ ਸੀ। ਅਤਾ ਸਾਹਿਬ ਵਾਂਗੂ ਚੜ੍ਹਦੇ ਪੰਜਾਬ ਦੀ ਬੋਲੀ ਵਿੱਚ ਗੱਲਾਂ ਕਰਦੀ ਸੀ। ਮੈਨੂੰ ਉਹ ਬੜੀ ਚੰਗੀ ਲੱਗਦੀ ਸੀ। ਅਤਾ ਸਾਹਿਬ ਵੀ ਬਹੁਤ ਲੱਗਦੇ ਸਨ। ਹੁਣ ਸੋਚਦੀ ਹਾਂ ਤੇ ਕਈ ਗੱਲਾਂ ਚੇਤੇ ਆਉਂਦੀਆਂ, ਜਿਵੇਂ ਉਹ ਗੱਲ ਕਿ ਉਹ ਇਕੱਲੇ ਰਹਿੰਦੇ ਸਨ, ਜਾਂ ਇਹ ਕਿ ਉਹਨਾਂ ਨੂੰ ਦਮੇ ਦੀ ਸ਼ਿਕਾਇਤ ਸੀ। ਉਹ ਘਰ ਦੇ ਬਾਹਰ ਜੰਗਲੇ ਕੋਲ ਖਲੋਂਦੇ ਤੇ ਮੈਨੂੰ ਆਵਾਜ਼ ਮਾਰ ਕੇ ਬੁਲਾਉਂਦੇ, ਕਾਟੋ ਕਾਟੋ। ਮੈਂ ਉਸ ਵੇਲੇ ਬੜੀ ਮਾੜੀ ਜਿਹੀ ਹੁੰਦੀ ਸਾਂ ਤੇ ਮੈਨੂੰ ਦੇਖ ਕੇ ਉਹਨਾਂ ਨੂੰ ਫਿਰ ਗਲਹਿਰੀ ਦਾ ਖਿਆਲ ਆਉਂਦਾ ਸੀ। ਮੈਂ ਉਹਨਾਂ ਦੇ ਕੋਲ ਜਾਂਦੀ ਤੇ ਉਹਨਾਂ ਦੇ ਸਾਹ ਵਿੱਚੋਂ ਸੀਟੀਆਂ ਦੀ ਆਵਾਜ਼ ਆ ਰਹੀ ਹੁੰਦੀ। ਉਹ ਮੇਰੀ ਮਾੜੀ ਜਿਹੀ ਬਾਂਹ ਫੜ ਕੇ ਕਹਿੰਦੇ, ਕਾਟੋ ਤੇਰੀ ਮਾਂ ਤੈਨੂੰ ਖਾਣ ਨੂੰ ਰੋਟੀ ਨਹੀਂ ਦਿੰਦੀ। ਉਹ ਆਪੂ ਉੱਚੇ ਕੱਦ ਦੇ ਦੋਹਰੇ ਪਿੰਡੇ ਦੇ ਸਨ, ਬੜੇ ਨਾਜ਼ੁਕ ਮਿਜ਼ਾਜ, ਸਫਾਈ ਪਸੰਦ ਤੇ ਬਹੁਤਾ ਮੇਲ ਜੋਲ ਪਸੰਦ ਨਹੀਂ ਸਨ ਕਰਦੇ। ਉਹਨਾਂ ਨੂੰ ਥਰਮੋਸ ਜਮ੍ਹਾਂ ਕਰਨ ਦਾ ਸ਼ੌਕ ਸੀ। ਉਹ ਕਦੇ ਕਦੇ ਮੌਜ 'ਚ ਹੁੰਦੇ ਤੇ ਮੈਨੂੰ ਆਪਣੇ ਥਰਮੋਸ ਦਿਖਾਉਂਦੇ, ਕਹਿੰਦੇ ਜਿਹੜੇ ਉਚਾਈ ਦੇ ਹਿਸਾਬ ਨਾਲ ਰੱਖੇ ਹੁੰਦੇ। ਮੈਂ ਵੇਖ ਕੇ ਬੜੀ ਹੈਰਾਨ ਹੁੰਦੀ ਸਾਂ, ਕਿਉਂ ਜੇ ਉਦੋਂ ਮੈਨੂੰ ਪਤਾ ਨਹੀਂ ਸੀ ਵੀ ਛੇਵਾਂ ਇਕੱਠੀਆਂ ਕਰਨ ਦਾ ਜਨੂੰਨ ਇੰਨੇ ਪੈਸੇ ਲਾ ਕੇ ਵੀ ਪੂਰਾ ਕੀਤਾ ਜਾਂਦਾ। ਮੈਂ ਆਪ ਵੀ ਕੌਡੀਆਂ, ਫੁੱਲ ਤੇ ਰੰਗ ਬਿਰੰਗੇ ਪੱਥਰ ਜਮ੍ਹਾਂ ਕਰਦੀ ਸਾਂ, ਪਰ ਮੈਂ ਕਦੀ ਵੀ ਆਪਣੇ ਤੇ ਉਹਨਾਂ ਦੇ ਸ਼ੌਕ ਪਿੱਛੇ ਲੁਕੇ ਸਾਂਝੇ ਜਜ਼ਬੇ ਤਿਕਰ ਨਾ ਆਪੜ ਸਕੀ। ਮੈਂ ਪੁੱਛਦੀ, ਤੁਸੀਂ ਇਹ ਕਿਉਂ ਲਿਆਏ ਨੇ? ਇਹਨਾਂ ਦਾ ਕੀ ਫਾਇਦਾ? ਉਹ ਕਹਿੰਦੇ, ਇਹਦੇ ਵਿੱਚ ਬਰਫ਼ ਪਾਈ ਦੀ ਹੈ, ਇਹਦੇ 'ਚ ਸ਼ਰਬਤ, ਇਹਦੇ ਵਿੱਚ ਬਹੁਤੀ ਚਾਹ, ਇਹਦੇ ਵਿੱਚ ਥੋੜ੍ਹੀ ਚਾਹ। ਤੇ ਮੈਂ ਇਸ ਵੇਰਵੇ ਨਾਲ ਪਰਸ ਜਾਂਦੀ। ਮੁੜ ਗੱਲਾਂ ਕਰਦਿਆਂ ਕਰਦਿਆਂ ਉਹਨਾਂ ਨੂੰ ਦਮੇ ਦਾ ਦੌਰਾ ਜਿਹਾ ਪੈਂਦਾ ਹੁੰਦਾ ਤੇ ਉਹ ਕਿੰਨਾ ਚਿਰ ਖੰਘਦੇ ਰਹਿੰਦੇ ਤੇ ਸੀਨੇ ਵਿੱਚੋਂ ਸੀਟੀਆਂ ਦੀਆਂ ਆਵਾਜ਼ਾਂ ਆਉਂਦੀਆਂ। ਉਹਨਾਂ ਦਾ ਇਹ ਹਾਲ ਦੇਖ ਕੇ ਮੈਂ ਕਹਿੰਦੀ, ਤੁਸੀਂ ਇਕੱਲੇ ਕਿਉਂ ਰਹਿੰਦੇ ਹੋ? ਉਹ ਕਹਿੰਦੇ, ਤੇਰੀ ਮਾਂ ਨੂੰ ਕਿਹਾ ਮੇਰਾ ਵਿਆਹ ਕਰਾ ਦੇ, ਤੂੰ ਹੀ ਸਿਫਾਰਿਸ਼ ਪਾ ਦੇ। ਮੇਰੇ ਪਿਓ ਨੇ ਕਾਲੇ ਰੰਗ ਦਾ ਕੁੱਤਾ ਪਾਲਿਆ ਹੋਇਆ ਸੀ। ਇੱਕ ਦਿਨ ਕੁੱਤਾ ਖੁੱਲ੍ਹੇ ਆਇਆ ਸੀ ਤੇ ਉਹ ਟੁਰਦਾ ਟੁਰਦਾ ਤਾ ਸਾਹਿਬ ਦੇ ਘਰ ਵੜ ਗਿਆ। ਤਾ ਸਾਹਿਬ ਬੜੇ ਗੁੱਸੇ ਵਿੱਚ ਸਾਡੇ ਘਰ ਦੀ ਘੰਟੀ ਖੜਕਾਈ ਤੇ ਕਹਿਣ ਲੱਗੇ, ਇਸ ਨਜਸ ਜਾਨਵਰ ਨੂੰ ਅੰਦਰ ਬੰਨ੍ਹ ਕੇ ਰੱਖਿਆ ਕਰੋ। ਉਹ ਉਸ ਗੁੱਸੇ ਵਿੱਚ ਬੜੇ ਸਹਿਜ ਗੱਲ ਕਰ ਰਹੇ ਸਨ। ਉਹਨਾਂ ਅਜਬ ਦਸਤੂਰ ਬਣਾਇਆ ਹੋਇਆ ਸੀ। ਹਰ ਇਤਵਾਰ ਨੂੰ ਘਰ ਦਾ ਸਾਰਾ ਸਮਾਨ ਕਢਾ ਕੇ ਕਮਰੇ ਧੁਆਉਂਦੇ, ਗੁਲਦਾਨਾ ਵਿੱਚ ਤਾਜ਼ਾ ਫੁੱਲ ਲਵਾਉਂਦੇ ਤੇ ਸ਼ਾਮ ਤੀਕਰ ਸਮਾਨ ਮੁੜ ਅੰਦਰ ਟੁਰ ਜਾਂਦਾ। ਛੁੱਟੀ ਦਾ ਦਿਹਾੜ ਉਹਨਾਂ ਦੇ ਘਰ ਤੇ ਹੱਟੀ ਤੇ ਨੌਕਰ ਐਸੇ ਕੰਮ ਵਿੱਚ ਲਗਾ ਦਿੰਦੇ। ਮੈਂ ਕੋਲ ਖਲੋ ਕੇ ਕਾਰਵਾਈ ਦੇਖਦੀ ਰਹਿੰਦੀ ਸਾਂ। ਗੰਗਾ ਰਾਮ ਬਿਲਡਿੰਗ ਦੇ ਲੋਹੇ ਦੇ ਜੰਗਲੇ ਨਾਲ ਖਲੋਤੀ
ਖਲੋਂਦੀ ਤੇ ਸੱਜੇ ਪਾਸੇ ਬਿਡਨ ਰੋਡ ਦੀ ਨੁੱਕਰ ਤੇ ਡਿੰਗਾ ਸਿੰਘ ਦੀ ਉੱਚੀ ਇਮਾਰਤ ਤੇ ਲੱਗੀ ਘੜੀ ਤੇ ਨਜ਼ਰ ਪੈਂਦੀ। ਜਦ ਮੈਂ ਮਾਂ ਨੂੰ ਬਹੁਤਾ ਕਹਿੰਦੀ ਤੇ ਉਹ ਕਹਿੰਦੀ ਜਾ ਕੇ ਡਿੰਗਾ ਸਿੰਘ ਦੀ ਘੜੀ 'ਚ ਵਕਤ ਦੇਖ ਕੇ ਆ। ਮੈਨੂੰ ਉਦੋਂ ਵਕਤ ਦੱਸਣਾ ਨਹੀਂ ਸੀ ਆਉਂਦਾ। ਮੈਂ ਘੜੀ ਵੱਲ ਵੇਖਦੀ ਤੇ ਆ ਕੇ ਮਾਂ ਨੂੰ ਕਹਿੰਦੀ ਨਿੱਕੀ ਸੂਈ 5 ਤੇ ਵੱਡੀ ਸੂਈ 9 ਤੇ ਵੇ। 14 ਅਗਸਤ ਵਾਲੇ ਦਿਹਾੜੇ ਮਾਲ ਰੋਡ ਤੋਂ ਜਲੂਸ ਨਿਕਲਦਾ ਤੇ ਸਾਰਾ ਗੰਗਾ ਰਾਮ ਬਿਲਡਿੰਗ ਝੰਡੀਆਂ ਤੇ ਰੰਗ ਬਿਰੰਗੀਆਂ ਬਲਬਾਂ ਨਾਲ ਸਜਦੀ। ਜਾਂ ਜਦ ਕਿਸੇ ਮੁਲਕ ਦਾ ਵਜ਼ੀਰ ਆਜ਼ਮ, ਸਦਰ ਜਾਂ ਬਾਦਸ਼ਾਹ ਆਉਂਦਾ ਤੇ ਮਾਲ ਰੋਡ ਤੋਂ ਲੰਘਦਾ, ਉਦੋਂ ਵੀ ਇਸੇ ਤਰ੍ਹਾਂ ਇਹ ਬਿਲਡਿੰਗ ਸਜਦੀ ਤੇ ਲੋਕੀ ਦੂਰ ਦੂਰ ਤੋਂ ਆ ਕੇ ਇੱਥੇ ਖਲੋ ਜਾਂਦੇ। ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਸੀ। ਮਾਲ ਰੋਡ ਉਦੋਂ ਇੱਕ ਕੱਲਮ ਕੱਲੀ ਘੱਟ ਚੌੜੀ ਸੜਕ ਸੀ ਜਿਹਦੇ ਦੋਵੇਂ ਪਾਸੇ ਫੁੱਟਪਾਥ ਤੇ ਇੱਕ ਪਾਸੇ ਬਗੀਚਿਆਂ ਦੀ ਲਾਈਨ ਸੀ ਜਿਹੜੀ ਤੋੜ ਮਾਲ ਰੋਡ ਉੱਤੇ ਮੌਜੂਦ ਸਨ। ਹੁਣ ਸੜਕ ਚੌੜੀ ਕਰਨ ਲਈ ਇਹਨਾਂ ਬਗੀਚਿਆਂ ਨੂੰ ਮੁਕਾ ਦਿੱਤਾ ਗਿਆ। ਗਰਮੀਆਂ ਦੀਆਂ ਦੁਪਹਿਰਾਂ ਨੂੰ ਜਦ ਸਾਰੇ ਜੀ ਸੌਂ ਜਾਂਦੇ, ਮੈਂ ਪੋਲੇ ਪੈਰੀਂ ਘਰੋਂ ਨਿਕਲ ਜਾਂਦੀ ਤੇ ਹਾਈ ਕੋਰਟ ਦੇ ਹੱਥ 'ਤੇ ਅੰਦਰ ਜਾਂਦੀ ਸੜਕ 'ਤੇ ਟੁਰ ਪੈਂਦੀ। ਉੱਥੇ ਕੁਛ ਅੱਗੇ ਜਾ ਕੇ ਸੰਬਲ ਦੇ ਦਰਖਤ ਸਨ ਲੱਗੇ ਹੋਏ ਸਨ ਜਿਨ੍ਹਾਂ ਤੋਂ ਡਿੱਗੇ ਫੁੱਲ ਇਕੱਠੇ ਕਰਨ ਦੀ ਚਾਹ ਵਿੱਚ ਮੈਂ ਉੱਥੇ ਜਾਂਦੀ ਸਾਂ। ਇਹ ਫੁੱਲ ਮੈਂ ਝੋਲੀ ਵਿੱਚ ਭਰ ਕੇ ਲੈ ਆਉਂਦੀ। ਉਹਨਾਂ ਦੀ ਸ਼ਕਲ ਪਾਰੋਂ ਮੈਂ ਉਹਨਾਂ ਨੂੰ ਸੁਰਮੇਦਾਨੀਆਂ ਕਹਿੰਦੀ ਸਾਂ। ਘਰ ਲਿਆ ਕੇ ਮੈਂ ਇਹਨਾਂ ਫੁੱਲਾਂ ਦੀਆਂ ਸੁਰਮੇਦਾਨੀਆਂ 'ਚੋਂ ਸੁਰਮਚੂ ਕੱਢਦੀ ਰਹਿੰਦੀ। ਇਹ ਮੇਰੀ ਰੋਜ਼ ਦੀ ਖੇਡ ਸੀ। ਫਿਰ ਅਸਾਂ ਉਹ ਮਕਾਨ ਛੱਡ ਦਿੱਤਾ ਹਮੇਸ਼ਾ ਲਈ, ਜਿੱਥੇ ਟਾਂਗੇ ਚੱਲਦੇ ਸਨ ਤੇ ਬਗੀਚਿਆਂ 'ਚ ਬੱਚੇ ਖੇਡਦੇ ਸਨ, ਜਿਹਦੇ ਪਿੱਛੇ ਇੱਕ ਇੰਨਾ ਉੱਚਾ ਖਜੂਰ ਦਾ ਦਰਖਤ ਸੀ ਵੀ ਬਿਲਡਿੰਗ ਦੇ ਬਰਾਬਰ ਆ ਗਿਆ ਸੀ, ਜਿਹਦੇ ਨਾਲ ਜਿਹਦੇ ਨਾਲ ਦੇ ਘਰ ਦੇ ਬਰਾਂਡੇ ਵਿੱਚ 2 ਜਣੇ ਬੈਠੇ ਸ਼ਤਰੰਜ ਖੇਡਦੇ ਰਹਿੰਦੇ। ਜਿਸ ਬਿਲਡਿੰਗ ਦੇ ਥੱਲੇ ਤਹਿਖਾਨੇ ਬਣੇ ਹੋਏ ਸਨ ਜਿਨ੍ਹਾਂ ਵਿੱਚ ਪੌੜੀਆਂ ਤੇ ਢਲਾਨਾਂ ਸਨ। ਮੈਂ ਘਰ ਦੇ ਪਿਛਲੇ ਪਾਸੇ ਜਾ ਕੇ ਇਹ ਤਮਾਸ਼ਾ ਵੀ ਦੇਖਦੀ ਸਾਂ। ਟਰੱਕਾਂ 'ਤੇ ਟਾਇਰ ਆਉਂਦੇ ਤੇ ਉਹਨਾਂ ਨੂੰ ਥੱਲੇ ਢਲਾਣ 'ਤੇ ਇੱਕ ਕਰਕੇ ਰੇੜ ਦਿੱਤਾ ਜਾਂਦਾ। ਟਾਇਰ ਸਿੱਧਾ ਥੱਲੇ ਤਿਲਕਦਾ ਜਾਂਦਾ, ਫਿਰ ਇੱਕ ਫੇਰਾ ਲਾ ਕੇ ਥੱਲੇ ਢੇਰ ਹੋ ਜਾਂਦਾ। ਇਹ ਬਰਮਾ ਸ਼ੈਲ ਦੇ ਦਫ਼ਤਰ ਦਾ ਗੋਦਾਮ ਸੀ। ਮਕਾਨ ਛੱਡਿਆ ਕਈ ਬਨੇ ਲੰਘ ਗਏ। ਇੱਕ ਦਿਹਾੜੇ ਮੈਂ ਨਾਰਕਲੀ ਗਈ ਤੇ ਅਤਾ ਸਾਹਿਬ ਦੀ ਹੱਟੀ ਕੋਲ ਲੰਘਦਿਆਂ ਮੈਂ ਅੰਦਰ ਵੜ ਗਈ। ਅਤਾ ਸਾਹਿਬ ਕਿੱਥੇ ਨੇ? ਕੌਣ ਹੈ ਅਤਾ ਸਾਹਿਬ? ਇਸ ਹੱਟੀ ਦੇ ਮਾਲਿਕ। ਇਸ ਹੱਟੀ ਦੇ ਮਾਲਿਕ ਤੇ ਮੋਹਸਨ ਸਾਹਿਬ ਨੇ। ਅੱਛਾ। ਮੈਂ ਚੁੱਪ ਪੀਤੀ ਬਾਹਰ ਨਿਕਲ ਆਈ। ਟੁੱਟਦੀ ਮੈਂ ਵੱਡੇ ਡਾ ਤੋਂ ਲੰਘਦੀ ਹਾਈ ਕੋਰਟ ਤੋਂ ਅੱਗੇ ਆਈ ਤੇ ਗੰਗਾ ਰਾਮ ਬਿਲਡਿੰਗ ਉਸੇ ਸ਼ਾਨ ਨਾਲ ਖਲੋਤੀ ਹੋਈ ਸੀ, ਮਿਹਰਬਾਨ ਮਾਂ ਵਾਂਗੂ। ਉੱਥੇ ਖਲੋ ਕੇ ਮੈਂ ਉਹਨੂੰ ਵੇਖਣ ਲੱਗ ਪਈ। ਜੰਗਲੇ ਦੇ ਨਾਲ ਲੱਗੀ ਇਕੱਠਾਂ ਕੁਵਰਿਆਂ ਦੀ ਕੁੜੀ ਸੜਕ ਵੱਲ ਦੇਖ ਰਹੀ ਸੀ। ਲੰਘਦੇ ਲੋਕੀ ਇੱਕ ਫੁੱਟਪਾਥ 'ਤੇ ਖਲੋਤਿਆਂ ਮੂੰਹ ਉੱਤੇ ਕਰਕੇ ਬਿਲਡਿੰਗ ਵੱਲ ਤੱਕਦਿਆਂ ਵੇਖ ਰਹੇ ਸਨ। ਮੈਂ ਉੱਥੇ ਖਲੋਤੀ ਆਪਣਾ ਬਚਪਨਾ ਲੱਭ ਰਹੀ ਸਾਂ। ਇਸ ਬਿਲਡਿੰਗ ਵਿੱਚ ਸਰ ਗੰਗਾ ਰਾਮ, ਅਤਾ ਸਾਹਿਬ ਦਾ ਤੇ ਮੇਰਾ ਕੁਛ ਗੁਆਚ ਗਿਆ ਸੀ। ਮੈਂ ਸੋਚਦੀ ਅੱਗੇ ਵੱਧ